वारदात हुई है जिहदे कल रात सानू 11 वजे ते 112 ते एक सुरिंदर सिंह नाम के बंदे ने कानपुर पिंड दे विचों कॉल की सी भी 3 बच्चियां जिहड़ियां मिसिंग ने जो रात नूं साडा सब इंस्पैक्टर मेजर सिंह जिहड़ा मकसूदा थाने तो SHO ते DSP साहब ने उन्होंने इमीडिएटली भेजा और उत्थे जाके जो कैमरे देखे तो बच्चे किते भी बाहर नहीं सी जा रहे और बच्चों के गुम होने बारे पता नहीं सी लग रहा और जी नेड़े बुलंदपुर नहर है सवेरे 3-4 बजे तक ही लभते रहे पर कितने भी बच्चे मिले नहीं। जो सवेरे 6:30 बजे जो साढ़े सब इंस्पैक्टर उत्थे दोबारा गए तो उन्होंने जाके देखा भी एक ट्रंक के 3 बच्चे जोड़े आ उन्होंने डैड बॉडीज पईयां सीगियां जो उन्होंने पुछण ते उन्हें दस्सिया भी किते खेडदे खेडदे इहदे विच वड़ गए होने जो उसते सारे सीनियर ऑफिसर इंकलूडिंग मी असी मौके ते गए जो उत्थे आंढी गुआढ़ियां ने भी शक प्रगट किया भी बच्चे जिहड़े इहदे विच वड़ नहीं सकते और सानू भी इहो चीज़ लगी जो इहदे सारी जो इहनूं क्वेश्चनिंग की गई उहदे पेरेंट्स नूं सुशील मंडल है जिहड़ा ते उहदी वाइफ जिहड़ी मंजू देवी है उन्होंने दस्सिया भी साडे 5 बच्चे सीगे जिहदे विचों 3 लड़कियां सीगियां अमृता कुमारी साक्षी कुमारी ते कंचन ते 2 उस तो छोटे बच्चे अनुष्का ते सनी ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ ਔਰ रात ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਕੁਛ ਨਹੀਂ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਹੈ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ ਜਿਸ ਤੇ ਪੁਲਿਸ ਉੱਥੇ ਗਈ ਸੀਗੀ ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ और ये भी चीज़ सामने आई है भी जे अज इनू ना इत्थे अरैसट किया जाता जां ना फड़िया जाता ट्रंक समेत इन्हें अज खाली करके वो कमरा किते चले जाना सीगा और ये बिहार का रहने वाला वजह की रही ਦਾ ਕਹਿਣਾ ਸੀਗਾ ਕਿ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਨ ਦਾ ਕਰ ਰਿਹਾ ਸੀ ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ ਬੱਚੇ ਬਾਹਰ ਗਏ ਨਹੀਂਗੇ ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ ਦੋਨਾਂ ਨੇ ਮਿਲ ਕੇ ਸਲਾਹ ਕਰਕੇ और वजह रंजिश ये हुई है भी गरीबी तो तंग आके जिहड़ा इन्हें ये करा कीता बाकी बच्चों ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ ਨਹੀਂ ਤਿੰਨਾਂ ਦਾ ਹੀ ਸੀਗਾ ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ ਤੇ ਇੱਕ ਸਨੀ ਆ ਉਹ 2 ਸਾਲ ਤੇ 1 ਸਾਲ ਉਹਨਾਂ ਦੀ ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ ਉਹ ਬਾਹਰ ਗਿਆ ਸੀਗਾ ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੇ ਲਈ ਦੇ ਦਿਓ ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ ਜਿਹੜਾ ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਹਨ 2 ਮਹੀਨੇ ਹੋਏ 3 ਮਹੀਨੇ ਹੋ ਗਏ ਜੀ 3 ਮਹੀਨੇ ਇਹ ਵਾਰਦਾਤ ਹੋਈ ਹੈ ਜਿਹਦੇ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ जो रात नूं साडा सब इंस्पैक्टर मेजर सिंह जिहड़ा मकसूदा थाने तो SHO ते DSP साहब ने उन्होंने इमीडिएटली भेजा और उत्थे जाके जो कैमरे देखे तो बच्चे किते भी बाहर नहीं सी जा रहे और बच्चों के गुम होने बारे पता नहीं सी लग रहा और जी नेड़े बुलंदपुर नहर है सवेरे 3-4 बजे तक ही लभते रहे पर किते भी बच्चे मिले नहीं। जो सवेरे 6:30 बजे जो साडे सब इंस्पैक्टर उत्थे दोबारा गए तो उन्होंने जाके देखा भी एक ट्रंक के 3 बच्चे जिहड़े आ उन्हां दी डैड बॉडीज पईयां सीगियां जो ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ ਜੋ ਉਸਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ ਜੋ ਇਹਦੇ ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ
ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ, ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਸੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ 3 ਮਹੀਨੇ ਹੋ ਗਏ ਰਹਿੰਦੇ ਹਨ। 2 ਮਹੀਨੇ ਹੋਏ 3 ਮਹੀਨੇ ਹੋ ਗਏ ਜੀ, 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਖੁਦ ਰਹੀ? ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ,
ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹਦੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿਹਦੇ ਮਹੀਨੇ ਦਾ ਕਹਿ ਰਿਹਾ ਜੀ? ਕਿਹਦੇ ਮਹੀਨੇ ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਦੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302, 201, 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਵਾਸੀਆਂ ਦਾ ਕਹਿਣਾ ਸੀਗਾ ਕਿ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ। ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ, ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹਦੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿਹਦੇ ਮਹੀਨੇ ਦਾ ਕਹਿ ਰਿਹਾ ਜੀ? ਕਿਹਦੇ ਮਹੀਨੇ? ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਦੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ।
ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅੰਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ, ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅੰਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਕਿ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਨੇ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ, ਦੋਨਾਂ ਨੇ ਮਿਲ ਕੇ ਸਲਾਹ ਕਰਕੇ। ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, 3 ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹਾਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹਨੇ ਵੀ ਲੋਗੇ ਰਹਿੰਦੇ ਹਨ 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 2 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅੰਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ, ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅੰਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਹੈ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਕਿ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ।
ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ, ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨੇ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਨੇ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ, ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302, 201, 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਕਿ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ, ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨੇ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਨੇ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ, ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ।
ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302, 201, 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਕਿ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ? ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ, ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹੋਵੇ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਨੇ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302, 201, 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ,
ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਖੁਦ ਹੀ ਬਾਹਰ ਲੈ ਕੇ ਆਏ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਦੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਖੁਦ ਰਹੀ ਹੀ ਬਾਹਰ ਲੈ ਕੇ ਆਏ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। 3 ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ।
ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਆ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ ਜਿਸ ਤੇ ਪੁਲਿਸ ਉੱਥੇ ਗਈ ਸੀਗੀ ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਕਿ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ ਬੱਚੇ ਬਾਹਰ ਗਏ ਨਹੀਂਗੇ। ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ? ਹਾਂ ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ। ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ ਤੇ ਇੱਕ ਸਨੀ ਆ ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ। ਉਹ ਬਾਹਰ ਗਿਆ ਸੀਗਾ ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗਾ। ਜਿਹੜਾ ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਹਨ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 2 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ ਜਿਸ ਤੇ ਪੁਲਿਸ ਉੱਥੇ ਗਈ ਸੀਗੀ
ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਹੈ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਨੇ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨੇ ਰੱਖਦਾ ਹੋਵੇ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਨੇ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਖੁਦ ਰਹੀ? ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਨੇ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨੇ ਰੱਖਦਾ ਹੋਵੇ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਨੇ?
2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਿਆ ਜੀ 3 ਮਹੀਨੇ ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ ਐਸਐਚਓ ਤੇ ਡੀਐਸਪੀ ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਆ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ ਜਿਸ ਤੇ ਪੁਲਿਸ ਉੱਥੇ ਗਈ ਸੀਗੀ ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਕਿ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ ਬੱਚੇ ਬਾਹਰ ਗਏ ਨਹੀਂ ਗਏ। ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ। ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ ਤੇ ਇੱਕ ਸਨੀ ਆ ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਸੀ ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ। ਉਹ ਬਾਹਰ ਗਿਆ ਸੀਗਾ ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਿਆ ਜੀ 3 ਮਹੀਨੇ ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ
ਦੁੱਧ ਦੇ ਵਿੱਚ ਮਿਲਾ ਕੇ ਤਿੰਨਾਂ ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ, ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨੇ ਰਾਬਤਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹਨੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। 3 ਮਹੀਨੇ ਹੋ ਗਿਆ ਜੀ, 3 ਮਹੀਨੇ ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ ਤਿੰਨਾਂ ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ? ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ,
ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਆ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਕੁਛ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302, 201, 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਆ? 2 ਮਹੀਨੇ ਹੋਏ। 3 ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ।
ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕੀ ਰਹੀ? ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ? ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, 3 ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹੋਵੇ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਨੇ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕੀ ਰਹੀ? ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ।
ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ, ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹਨੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ ਐਸਐਚਓ ਤੇ ਡੀਐਸਪੀ ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ, ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਵਾਸੀਆਂ ਦਾ ਕਹਿਣਾ ਸੀਗਾ ਕਿ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ, ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹਨੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। 3 ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ, ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ।
ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਤੇ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ, ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਕਿ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਸੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਨਹੀਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਹਨ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ, ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ,
ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਨੇ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਹਨ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਦੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302, 201, 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਖੁਦ ਰਹੀ? ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਨੇ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਹਨ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ।
ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ ਐਸਐਚਓ ਤੇ ਡੀਐਸਪੀ ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਆ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ ਜਿਸ ਤੇ ਪੁਲਿਸ ਉੱਥੇ ਗਈ ਸੀਗੀ ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਕਿ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ ਬੱਚੇ ਬਾਹਰ ਗਏ ਨਹੀਂ ਗਏ। ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ। ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ ਤੇ ਇੱਕ ਸਨੀ ਆ ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ ਜੀ ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨੇ ਰਾਬਤਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ। ਉਹ ਬਾਹਰ ਗਿਆ ਸੀਗਾ ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਨੇ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ ਜਿਸ ਤੇ ਪੁਲਿਸ ਉੱਥੇ ਗਈ ਸੀਗੀ
ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕੀ ਰਹੀ ਕਿ ਬਾਹਰ ਲੈ ਕੇ ਆਏ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਨੇ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹਾਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਨੇ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕੀ ਰਹੀ? ਬਾਹਰ ਲੈ ਕੇ ਆਏ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਨੇ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹਾਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਨੇ?
2 ਮਹੀਨੇ ਹੋਏ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ ਜਿਸ ਤੇ ਪੁਲਿਸ ਉੱਥੇ ਗਈ ਸੀਗੀ ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਕਿ ਖੁਦ ਹੀ ਕਾਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ ਬੱਚੇ ਬਾਹਰ ਗਏ ਨਹੀਂ ਗਏ। ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ? ਹਾਂ ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ। 3 ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ ਤੇ ਇੱਕ ਸਨੀ ਆ ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ। ਉਹ ਬਾਹਰ ਗਿਆ ਸੀਗਾ ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਨੇ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 2 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ
ਦੁੱਧ ਦੇ ਵਿੱਚ ਮਿਲਾ ਕੇ ਤਿੰਨਾਂ ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ, ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹਾਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਨੇ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ ਤਿੰਨਾਂ ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਖੁਦ ਰਹੀ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ,
ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨਾਲ ਰਾਬਤਾ ਹੋਇਆ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿਹੜੇ ਮਹੀਨੇ ਦਾ ਕਹਿ ਰਿਹਾ ਜੀ? 3 ਮਹੀਨੇ ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ ਐਸਐਚਓ ਤੇ ਡੀਐਸਪੀ ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਵਾਸੀਆਂ ਦਾ ਕਹਿਣਾ ਸੀਗਾ ਕਿ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ। ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ, ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨਾਲ ਰਾਬਤਾ ਹੋਇਆ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿਹੜੇ ਮਹੀਨੇ ਦਾ ਕਹਿ ਰਿਹਾ ਜੀ? 3 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ।
ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ, ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਕਿ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ, ਦੋਨਾਂ ਨੇ ਮਿਲ ਕੇ ਸਲਾਹ ਕਰਕੇ। ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ, ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਨਹੀਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਹਨ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 2 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਕਿ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ।
ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦੇ ਆ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ, ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਨੇ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹਨੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ ਐਸਐਚਓ ਤੇ ਡੀਐਸਪੀ ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ, ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਕਿ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦੇ ਆ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ, ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਨੇ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹਨੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ, ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ।
ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਵਾਸੀਆਂ ਦਾ ਕਹਿਣਾ ਸੀਗਾ ਕਿ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ। ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ, ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ? ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨਾਲ ਰਾਬਤਾ ਹੋਇਆ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ,
ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹਾਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 2 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302, 201, 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ? ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹਾਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 2 ਮਹੀਨੇ। ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ।
ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ ਐਸਐਚਓ ਤੇ ਡੀਐਸਪੀ ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ ਜਿਸ ਤੇ ਪੁਲਿਸ ਉੱਥੇ ਗਈ ਸੀਗੀ ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ ਬੱਚੇ ਬਾਹਰ ਗਏ ਨਹੀਂ ਗਏ। ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ। ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ ਤੇ ਇੱਕ ਸਨੀ ਆ ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ। ਉਹ ਬਾਹਰ ਗਿਆ ਸੀਗਾ ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਹਨ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ ਜਿਸ ਤੇ ਪੁਲਿਸ ਉੱਥੇ ਗਈ ਸੀਗੀ
ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਖੁਦ ਹੀ ਬਾਹਰ ਲੈ ਕੇ ਆਏ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹਾਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਹਨ 2 ਮਹੀਨੇ ਹੋਏ। 3 ਮਹੀਨੇ ਹੋ ਗਏ ਜੀ, 3 ਮਹੀਨੇ ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਖੁਦ ਰਹੀ ਹੀ ਬਾਹਰ ਲੈ ਕੇ ਆਏ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹਾਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਹਨ
2 ਮਹੀਨੇ ਹੋਏ। ਕਿੰਨੇ ਮਹੀਨੇ ਦਾ ਕਹਿ ਰਿਹਾ ਜੀ 3 ਮਹੀਨੇ ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ ਐਸਐਚਓ ਦੇ ਡੀਐਸਪੀ ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ ਜਿਸ ਤੇ ਪੁਲਿਸ ਉੱਥੇ ਗਈ ਸੀਗੀ ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਕਿ ਕੋਈ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਨੇ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ ਬੱਚੇ ਬਾਹਰ ਗਏ ਨਹੀਂ ਗਏ। ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ। ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ ਤੇ ਇੱਕ ਸਨੀ ਆ ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨਾਲ ਰਾਬਤਾ ਹੋਇਆ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ। ਉਹ ਬਾਹਰ ਗਿਆ ਸੀਗਾ ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜੀ ਸਰ ਜਿਹੜਾ ਕਿੰਨੇ ਮਹੀਨੇ ਹੋ ਗਏ ਰਹਿੰਦੇ ਨੇ? 2 ਮਹੀਨੇ ਹੋਏ। ਕਿੰਨੇ ਮਹੀਨੇ ਦਾ ਕਹਿ ਰਿਹਾ ਜੀ 3 ਮਹੀਨੇ? ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਦੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ ਉਹ ਸਵੇਰੇ ਕੱਲ 7 ਵਜੇ
ਦੁੱਧ ਦੇ ਵਿੱਚ ਮਿਲਾ ਕੇ ਤਿੰਨਾਂ ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਖੁਦ ਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਨ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ, ਦੋਨਾਂ ਨੇ ਮਿਲ ਕੇ ਸਲਾਹ ਕਰਕੇ। ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲੂਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਹਾਂ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹਨੇ ਵੀ ਲੋਗੇ ਰਹਿੰਦੇ ਹਨ 2 ਮਹੀਨੇ ਹੋਏ। 3 ਮਹੀਨੇ ਹੋ ਗਏ ਜੀ, 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ। ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਖੁਦ ਹੀ ਰਹੀ ਬਾਹਰ ਲੈ ਕੇ ਆਇਆ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਨ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰਕਾਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ, ਦੋਨਾਂ ਨੇ ਮਿਲ ਕੇ ਸਲਾਹ ਕਰਕੇ।
ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ ਦੋ ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਹਨ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਦੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨੇ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302, 201, 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ? ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਰਹੀ ਖੁਦ ਹੀ ਬਾਹਰ ਲੈ ਕੇ ਆਏ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂਗੇ। ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ, ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ। ਦੋਨਾਂ ਨੇ ਮਿਲ ਕੇ ਸਲਾਹ ਕਰਕੇ, ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਕ ਮਕਾਨ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਏ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਮੈਂ ਰੱਖਦਾ ਵੀ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਮਹੀਨੇ ਹੋ ਗਏ ਰਹਿੰਦੇ ਹਨ? 2 ਮਹੀਨੇ ਹੋਏ। ਕਿੰਨੇ ਮਹੀਨੇ ਹੋ ਗਏ ਜੀ? 3 ਮਹੀਨੇ। ਇਹ ਵਾਰਦਾਤ ਹੋਈ ਆ ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਦੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ।
ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ ਹੈ ਜਿਹੜਾ ਤੇ ਉਹਦੀ ਵਾਈਫ ਜਿਹੜੀ ਮੰਜੂ ਦੇਵੀ ਹੈ, ਉਹਨਾਂ ਨੇ ਦੱਸਿਆ ਵੀ ਸਾਡੇ 5 ਬੱਚੇ ਸੀਗੇ, ਜਿਹਦੇ ਵਿੱਚੋਂ 3 ਲੜਕੀਆਂ ਸੀਗੀਆਂ, ਅਮ੍ਰਿਤਾ ਕੁਮਾਰੀ, ਸਾਕਸ਼ੀ ਕੁਮਾਰੀ ਤੇ ਕੰਚਨ, ਤੇ 2 ਉਸ ਤੋਂ ਛੋਟੇ ਬੱਚੇ ਆ ਅਨੁਸ਼ਕਾ ਤੇ ਸਨੀ। ਇਹ ਜਿਹੜੀਆਂ 3 ਬੱਚੀਆਂ ਮਰੀਆਂ ਨੇ ਇਹ ਸੀਗੀਆਂ ਅਮ੍ਰਿਤਾ, ਸਾਕਸ਼ੀ ਤੇ ਕੰਚਨ, 9 ਸਾਲ, 7 ਸਾਲ ਤੇ 4 ਸਾਲ ਦੀਆਂ। ਗਰੀਬੀ ਕਾਰਨ ਇਹ ਬੰਦਾ ਲੇਬਰ ਕਰਦਾ ਸੀਗਾ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਸੀ ਕਰ ਸਕਦਾ। ਇਹਨੇ ਜਿਹੜੀ ਝੋਨੇ ਤੇ ਸਪਰੇਅ ਕਰਨ ਵਾਲੀ ਦਵਾਈ ਆਉਂਦੀ ਆ, ਉਹ ਸਵੇਰੇ ਕੱਲ 7 ਵਜੇ ਦੁੱਧ ਦੇ ਵਿੱਚ ਮਿਲਾ ਕੇ 3 ਬੱਚਿਆਂ ਨੂੰ ਪਿਲਾ ਕੇ ਜਦੋਂ ਬੇਹੋਸ਼ ਹੋ ਗਏ ਤੇ ਸੰਦੂਕ ਦੇ ਵਿੱਚ ਬੰਦ ਕਰਕੇ ਉੱਥੇ ਰੱਖ ਕੇ ਆ ਕੰਮ ਤੇ ਚਲਾ ਗਿਆ। ਔਰ ਰਾਤ ਨੂੰ ਵੀ ਜਿਹੜਾ ਇਹ ਕੰਪਲੇਂਟ ਕਰਕੇ ਖੁਸ਼ ਨਹੀਂ ਸੀਗਾ, ਜਿਹੜਾ ਇਹਦਾ ਮਕਾਨ ਮਾਲਕ ਆ ਉਹਨਾਂ ਹੀ ਪੁਲਿਸ ਨੂੰ ਜਿਹੜੀ ਇਹ ਕੰਪਲੇਂਟ ਕੀਤੀ ਸੀਗੀ, ਜਿਸ ਤੇ ਪੁਲਿਸ ਉੱਥੇ ਗਈ ਸੀਗੀ। ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ, ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ। ਅਸੀਂ ਇਹਨਾਂ ਦੇ ਉੱਤੇ FIR ਨੰਬਰ 112 ਅੰਡਰ ਸੈਕਸ਼ਨ 302 201 34 IPC ਰਜਿਸਟਰ ਕਰ ਲਿਆ, ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੂਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ, ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ, ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਕਿਤੇ ਚਲੇ ਜਾਣਾ ਸੀਗਾ। ਔਰ ਇਹ ਬਿਹਾਰ ਦਾ ਰਹਿਣ ਵਾਲਾ। ਵਜ੍ਹਾ ਕੀ ਰਹੀ ਨਿਵਾਸੀਆਂ ਦਾ ਕਹਿਣਾ ਸੀਗਾ ਵਜ੍ਹਾ ਕਿ ਕੀ ਇੱਕੋ ਰਹੀ ਦੀ ਸਰ? ਬਾਹਰ ਲੈ ਕੇ ਆਏ ਸੀ ਟਰੰਕ ਨੂੰ ਤੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਜੇਕਰ ਇਹਨੇ ਦੌੜਨਾ ਹੁੰਦਾ ਫਿਰ ਇਹ ਸ਼ੋਰ ਕਿਉਂ ਮਚਾਇਆ ਜਾਂਦਾ? ਉਹ ਇਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਣ ਦਾ ਕਰ ਰਿਹਾ ਸੀ, ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ, ਬੱਚੇ ਬਾਹਰ ਗਏ ਨਹੀਂ ਗਏ, ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ। ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਇਹ ਸਾਰਾ ਕੁਝ ਕੀਤਾ ਸੀ। ਸਰ ਘਰ ਦੀ ਤਾਂ ਵੀ ਪੂਰਾ ਰੋਲ ਹੈ ਇਸ ਮਾਮਲੇ ਵਿੱਚ ਕਿ ਹਾਂ, ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਆ, ਦੋਨਾਂ ਨੇ ਮਿਲ ਕੇ ਸਲਾਹ ਕਰਕੇ। ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਇਹ ਕਾਰਾ ਕੀਤਾ। ਬਾਕੀ ਬੱਚਿਆਂ ਨੂੰ ਮਾਰਨ ਦਾ ਪਲਾਨ ਸੀ ਕਿ ਤਿੰਨਾਂ ਨੇ ਦੁੱਧ ਪੀ ਲਿਆ? ਨਹੀਂ, ਤਿੰਨਾਂ ਦਾ ਹੀ ਸੀਗਾ। ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ, ਇੰਨੇ ਬੱਚੇ ਆਪਾਂ ਪਾਲ ਨਹੀਂ ਸਕਦੇ। ਕਿਹੜੇ 2 ਬੱਚੇ ਆ ਉਹ ਦੋਨੋਂ ਮੁੰਡੇ ਆ ਜਾਂ ਕੁੜੀਆਂ? ਇੱਕ ਲੜਕੀ ਆ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ, ਤੇ ਇੱਕ ਸਨੀ ਆ, ਉਹ 2 ਸਾਲ ਤੇ 1 ਸਾਲ ਉਹਨਾਂ ਦੀ। ਤੇ ਜਿਹੜਾ ਮਾਲਮ ਮਕਾਨ ਹੈ ਜਿਹੜਾ ਇਹਨੂੰ ਕਮਰਾ ਕਿਰਾਏ ਤੇ ਦਿੱਤੇ ਹੋਈ ਜੀ, ਉਹਨਾਂ ਪੁਲਿਸ ਦੇ ਵਿੱਚ ਕੋਈ ਵੈਰੀਫਿਕੇਸ਼ਨ ਕਰਾਈ ਹੋਈ ਹੈ ਜੀ ਕਿ ਕਿਰਾਏਦਾਰ ਨਾਲ ਰਾਬਤਾ ਹੋਇਆ? ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ, ਉਹ ਬਾਹਰ ਗਿਆ ਸੀਗਾ। ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ, ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ, ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡਾ ਇਕਰਾਰਨਾਮਾ ਕਰ ਲਾਂਗੇ। ਜਿਹੜਾ ਜਿਹੜਾ ਕਿਹੜੇ ਵੀ ਲੋਗੇ ਰਹਿੰਦੇ ਨੇ 2 ਮਹੀਨੇ ਹੋਏ ਕਿਹੜੇ ਮਹੀਨੇ ਦਾ ਕਹਿ ਰਿਹਾ ਜੀ? 3 ਮਹੀਨੇ ਇਹ ਵਾਰਦਾਤ ਹੋਈ ਹੈ, ਜਿਹਦੇ ਵਿੱਚ ਕੱਲ ਰਾਤ ਸਾਨੂੰ 11 ਵਜੇ ਤੇ 112 ਤੇ ਇੱਕ ਸੁਰਿੰਦਰ ਸਿੰਘ ਨਾਮ ਦੇ ਬੰਦੇ ਨੇ ਕਾਨਪੁਰ ਪਿੰਡ ਦੇ ਵਿੱਚੋਂ ਕਾਲ ਕੀਤੀ ਸੀ ਵੀ 3 ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ। ਜੋ ਰਾਤ ਨੂੰ ਸਾਡਾ ਸਬ ਇੰਸਪੈਕਟਰ ਮੇਜਰ ਸਿੰਘ ਜਿਹੜਾ ਮਕਸੂਦਾਂ ਥਾਣੇ ਤੋਂ SHO ਤੇ DSP ਸਾਹਿਬ ਨੇ ਉਹਨੂੰ ਇਮੀਡੀਏਟਲੀ ਭੇਜਿਆ, ਔਰ ਉੱਥੇ ਜਾ ਕੇ ਜਦੋਂ ਕੈਮਰੇ ਦੇਖੇ ਤੇ ਬੱਚੇ ਕਿਤੇ ਵੀ ਬਾਹਰ ਨਹੀਂ ਸੀ ਜਾ ਰਹੇ, ਔਰ ਬੱਚਿਆਂ ਦੇ ਗੁੰਮ ਹੋਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਔਰ ਜਿਹੜੀ ਨੇੜੇ ਬਲੰਦਪੁਰ ਨਹਿਰ ਹੈ, ਸਵੇਰੇ 3-4 ਵਜੇ ਤੱਕ ਇਹ ਲੱਭਦੇ ਰਹੇ, ਪਰ ਕਿਤੇ ਵੀ ਬੱਚੇ ਮਿਲੇ ਨਹੀਂ। ਜੋ ਸਵੇਰੇ 6:30 ਵਜੇ ਜਦੋਂ ਸਾਡੇ ਸਬ ਇੰਸਪੈਕਟਰ ਉੱਥੇ ਦੁਬਾਰਾ ਗਏ, ਉਹਨਾਂ ਨੇ ਜਾ ਕੇ ਦੇਖਿਆ ਵੀ ਇੱਕ ਟਰੰਕ ਦੇ ਵਿੱਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਸੀਗੀਆਂ। ਜੋ ਉਹਨੂੰ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਖੇਡਦੇ ਇਹਦੇ ਵਿੱਚ ਵੜ ਗਏ ਹੋਣੇ ਆ। ਜੋ ਉਸ ਤੇ ਸਾਰੇ ਸੀਨੀਅਰ ਆਫੀਸਰ ਇਨਕਲੂਡਿੰਗ ਮੀ ਅਸੀਂ ਮੌਕੇ ਤੇ ਗਏ। ਜੋ ਉੱਥੇ ਆਂਢੀ ਗੁਆਂਢੀਆਂ ਨੇ ਵੀ ਸ਼ੱਕ ਪ੍ਰਗਟ ਕੀਤਾ ਵੀ ਇਹ ਬੱਚੇ ਜਿਹੜੇ ਇਹਦੇ ਵਿੱਚ ਵੜ ਨਹੀਂ ਸਕਦੇ, ਔਰ ਸਾਨੂੰ ਵੀ ਇਹੋ ਚੀਜ਼ ਲੱਗੀ। ਜੋ ਇਹਦੇ 'ਚ ਸਾਰੀ ਜਦੋਂ ਇਹਨੂੰ ਕੁਐਸਚਨਿੰਗ ਕੀਤੀ ਗਈ ਉਹਦੇ ਪੇਰੈਂਟਸ ਨੂੰ, ਸੁਸ਼ੀਲ ਮੰਡਲ